अस्सलामुअलैकुम नाजरीन, मैं अजमल सोनी ते तुसी देख रहे सज्जाद जानी ऑफिशियल। नाजरीन अज मैं फैसलाबाद दे इलाका मर्जीपुरा च। नाजरीन मेरे पिछे तुसी देख रहे हैं, तुहानू कैमरामैन दिखाया भी कि एक बिल्डिंग बनी हुई है। उस बिल्डिंग के बारे डिस्कस करांगे, आवाम नाल पुछांगे कि की है ते काहदे वास्ते बनी है। नाजरीन एक दोस्त नाल डिस्कस करदे, मैं जरा मास्क पा लवां ते क्योंकि जरा हालात 1/2 होए। एक मिनट जरा वेट करो। अस्सलाम वालेकुम। वालेकुम अस्सलाम। की नाम जी तुहाडा? मेरा नाम सर एहतशाम मलिक है। एहतशाम भाई इत्थे दे रहायशी हो? जी बिल्कुल इत्थे दे रहायशी सर। अच्छा एहतशाम साहब तुहाडे पिछे एक बिल्डिंग है जी जी ते की है, काहदे वास्ते बनी है? ਇਹ ਸਰ ਹਾਜੀ ਕੈਂਪ ਦੇ ਨਾਮ ਤੋਂ ਮਸ਼ਹੂਰ ਹੈ ਤੇ ਹਾਜੀ ਕੈਂਪ ਵਾਸਤੇ ਹੀ ਮੁਖਤਸ ਕੀਤੀ ਹੋਈ ਸੀ ਜਗ੍ਹਾ। ਇਹ ਜਿਹੜੀ ਬਿਲਡਿੰਗ ਹੈ ਬਹੁਤ ਹੀ ਗਵਰਨਮੈਂਟ ਨੇ ਤੇ ਪੈਸਾ ਵਗੈਰਾ ਇਨਵੈਸਟ ਕੀਤਾ, ਬੜੀ ਖੂਬਸੂਰਤ ਬਣਾਈ ਸੀ। ਹੁਣ ਤੁਸੀਂ ਦੇਖ ਰਹੇ ਹੋ ਕਿ ਇਹਦੀ ਹਾਲਤ ਬਹੁਤ ਨਾਸਾਜ਼ ਹੋਈ ਹੋਈ ਹੈ। ਅੱਛਾ ਇੱਥੇ ਹਾਜੀ ਆਂਦੇ ਜਾਂਦੇ ਵੀ ਨੇ? ਨਹੀਂ ਕੋਈ ਵੀ ਨਹੀਂ ਆਉਂਦਾ, ਇਹ ਤੇ ਸਿਰਫ ਚੜੇਲਾਂ ਆਉਂਦੀਆਂ। ਇਹ ਕਿੰਨੀ ਦੇਰ ਤੋਂ ਇਸ ਤਰ੍ਹਾਂ ਬੰਦ ਹੈ? ਇੱਥੇ ਤਕਰੀਬਨ ਇਹਨੂੰ ਬਣੇ ਨੂੰ ਹੋ ਗਏ ਤਕਰੀਬਨ 8 ਸਾਲ ਤੋਂ ਅਬਵ ਹੋ ਗਏ। ਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਮੌਜੂਦਾ ਹਕੂਮਤ ਨੂੰ ਇਹ ਬਿਲਡਿੰਗ ਦੇਖ ਕੇ? ਜੀ ਬਿਲਕੁਲ, ਮੈਂ ਪਹਿਲਾ ਪੈਗਾਮ ਦੇਣਾ ਚਾਹੁੰਦਾ ਹਕੂਮਤ ਨੂੰ ਕਿ ਹਕੂਮਤ ਇੱਦਾਂ ਦੀਆਂ ਜਿਹੜੀਆਂ ਜਗ੍ਹਾ ਨੇ ਜਿਹੜੀਆਂ ਬੇਕਾਰ ਬਰਬਾਦ ਹੋ ਰਹੀਆਂ, ਜਿਨ੍ਹਾਂ ਤੇ ਉਹਨਾਂ ਨੇ ਪੈਸਾ ਇਨਵੈਸਟ ਕੀਤਾ, ਸਾਡਾ ਪੈਸਾ ਇਨਵੈਸਟ ਕੀਤਾ, ਉਹਨੂੰ ਥੋੜਾ ਨਜ਼ਰ ਦੇ ਵਿੱਚ ਲਿਆਉਣ, ਉਹਨੂੰ ਥੋੜਾ ਮੋਡੀਫਾਈ ਕਰਨ ਚੀਜ਼ ਨੂੰ। ਅਗਰ ਇਹ ਜਗ੍ਹਾ ਤੁਹਾਨੂੰ ਦੇ ਦਿੱਤੀ ਜਾਏ ਤੁਸੀਂ ਕੀ ਕਰੋਗੇ? ਅਲਹਮਦੁਲਿਲਾ ਦੁਕਾਨ ਹੈ ਸਾਡੀ, ਅਸੀਂ ਉੱਥੇ ਆਪਣਾ ਟਾਈਮ ਦੇ ਰਹੇ ਹਾਂ। ਤੇ ਇੱਥੇ ਸਟੋਰ ਪਾ ਲਿਓ, ਏਡੀ ਵੱਡੀ ਬਿਲਡਿੰਗ? ਨਹੀਂ ਐਡਾ ਵੱਡਾ ਸਟੋਰ ਚੱਲਦਾ ਨਹੀਂ ਹੈ ਕਿ ਦਵਾਈਆਂ ਕਿਉਂਕਿ ਥੋੜੀਆਂ ਹੁੰਦੀਆਂ। ਅੱਛਾ ਮੈਡੀਕਲ ਸਟੋਰ। ਜੀ ਜੀ। ਲਓ ਨਾਜ਼ਰੀਨ एहतशाम साहब की गुफ्तगू सुनी, किसी होर दोस्त को चलते हैं। अस्सलाम वालेकुम। अस्सलाम वालेकुम। वालेकुम आइए सलाम। लाओ जरा थल्ले एक मिनट। की नाम ਤੁਹਾਡਾ? शहबाज भान। अच्छा शहबाज साहब ਇੱਥੇ ਦੇ ਰਹਾਇਸ਼ੀ ਹੋ ਤੁਸੀਂ? अल्हम्दुलिल्लाह। ਅੱਛਾ ਥੋੜਾ ਜਿਹਾ ਤੁਹਾਡਾ ਜਰਾ ਟਾਈਮ ਚਾਹੀਦਾ 2-4 ਮਿੰਟ। ਇਹ ਜਿਹੜੀ ਬਿਲਡਿੰਗ ਹੈ ਕੀ ਹੈ? ये सारे हाजी कैंप है। ਹਾਈ ਸਾਹਿਬ ਹੈ ਨੇ ਅੰਦਰ? हाई साहब नहीं, सारे हाजी कैंप है। ਇਹਦਾ ਨਾਮ ਹੈ ਹਾਜੀ ਕੈਂਪ। ਇਹਦਾ ਨਾਂ ਹਾਜੀ ਕੈਂਪ? ਹਾਂਜੀ। ਤੇ ਇਹ ਕੀ ਕਰਦੇ ਸੀ ਹਾਜੀ ਇੱਥੇ? ਇੱਥੇ ਪ੍ਰੈਕਟਿਸ ਕਰਾਉਂਦੇ ਸੀ। ਕਾਦੀ? ਕਰਾਟਿਆਂ ਦੀ। ਸਾਰੇ ਤੁਹਾਨੂੰ ਦੱਸਣ ਦਾ ਮਕਸਦ ਇਹ ਹਾਜੀ ਕੈਂਪ ਨਾਮ ਹੈ ਕੱਲਾ ਇਹਦਾ, ਕਰਾਉਂਦੇ ਜਾਂ ਕਰਦੇ ਕੁਛ ਨਹੀਂ ਇੱਥੇ। ਅੱਛਾ ਹਾਜੀ ਕੈਂਪ ਤੇ ਇਹਦੀ ਹਾਲਤ ਤੇ ਬਹੁਤ ਮਾੜੀ ਹੋਈ ਹੈ, ਸ਼ੀਸ਼ੇ ਵੀ ਟੁੱਟੇ ਨੇ, ਤੇ ਕੀ ਵਜ੍ਹਾ ਇਹਦੀ? ਇਹ ਰਾਤ ਨੂੰ 12 ਵਜੇ ਤੋਂ ਬਾਅਦ ਰੈਸਲ ਹੁੰਦੀ ਸੀ ਨਾ ਕਰਾਟਿਆਂ ਦੀ, ਤੇ ਫਿਰ ਇੱਕ ਅੱਧਾ ਹਨੇਰੇ 'ਚ ਤਾਂ ਵੱਜ ਹੀ ਜਾਂਦਾ, ਤੁਹਾਨੂੰ ਪਤਾ। ਇਹਦਾ ਕੋਈ ਮਕਸਦ ਹੋਇਆ ਬਣਾਉਣ ਦਾ ਕਿ ਐਵੇਂ ਹੀ ਬਸ ਪਿਆ? ਇਹਦੇ ਬੇਮਕਸਦ ਹੀ ਹੈ, ਸਮਝ ਲਓ। ਇਹਦਾ ਕੋਈ ਮਕਸਦ ਨਹੀਂ। ਦੇਖੋ ਜੀ ਇੰਨੀ ਜਗ੍ਹਾ ਗਵਰਨਮੈਂਟ ਨੇ ਬਣਾ ਕੇ ਅਜ਼ਾਇਆ ਕੀਤੀ ਹੋਈ ਹੈ। ਮੈਨੂੰ ਦਿੰਦੇ ਮੈਂ ਕੋਈ ਬੱਚਿਆਂ ਲਈ ਸਵਿਮਿੰਗ ਪੂਲ ਬਣਾਉਣਾ ਇੱਥੇ, ਅੱਛਾ ਆ ਜਿੰਨੀ ਜਗ੍ਹਾ 2-4 ਬਿਲੀਅਰਡ ਰੱਖਦਾ, ਬੱਚੇ ਤਾਂ ਇੰਜੋਏ ਕਰਦੇ। ਹਰ ਤੁਸੀਂ ਅੰਦਰੋਂ ਨਹੀਂ ਦੇਖਿਆ, ਬਹੁਤ ਵੱਡਾ ਵਾ। ਲਓ ਨਾਜ਼ਰੀਨ ਦੋਸਤ ਕਹਿੰਦੇ ਵੀ ਅੰਦਰੋਂ ਨਹੀਂ ਤੁਸੀਂ ਦੇਖਿਆ, ਉਹਨਾਂ ਦੇ ਨਾਲ ਜਰਾ ਅੰਦਰ ਵੀ ਚੱਲਦੇ ਤੇ ਨਾਲ ਇਹਨਾਂ ਨੂੰ ਵੀ ਲੈ ਕੇ ਚੱਲਦੇ। ਆਓ ਜਰਾ ਮੇਰੇ ਨਾਲ। ਨਾਜ਼ਰੀਨ ਇਹ ਤੁਸੀਂ ਆ ਹਾਜੀ ਕੈਂਪ ਦੀ ਹਾਲਤ ਦੇਖੋ। ਇਹ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ, ਜਰਾ ਇੱਧਰ ਆਓ ਜੀ ਮੇਰੇ ਨਾਲ, ਜਰਾ ਇੱਧਰ ਵੀ ਆਓ। ਇਹ ਦੇਖੋ ਤੁਸੀਂ ਕਿ ਲੱਖਾਂ ਰੁਪਇਆ ਕਰੋੜਾਂ ਰੁਪਇਆ ਇਸ ਬਿਲਡਿੰਗ ਤੇ ਲੱਗਾ, ਲੇਕਿਨ ਇਹਦਾ ਕੋਈ ਵਾਲੀ ਵਾਰਸ ਨਹੀਂ ਆ, ਯਾਨੀ ਕਿ ਬਗੈਰ ਕਿਸੇ ਮਕਸਦ ਤੋਂ ਪਈ ਆ, ਬਣਾ ਵੀ ਦਿੱਤੀ ਹੈ। ਇਹਦਾ ਦੇਖੋ ਹਾਲਤ ਦੇਖੋ, ਟੋਟਲੀ ਲੈਂਟਰ ਹੈ, ਇੰਤਹਾ ਤੋਂ ਜ਼ਿਆਦਾ ਅੱਛਾ ਮਟੀਰੀਅਲ ਲੱਗਾ ਇਹਨੂੰ। ਸ਼ੀਸ਼ੇ ਵਗੈਰਾ ਜਿਹੜੇ ਲੱਗੇ ਸੀ ਉਹ ਵੈਸੇ ਟੁੱਟ ਗਏ ਨੇ। ਇੱਥੇ ਆਂਦਾ ਜਾਂਦਾ ਕੋਈ ਨਹੀਂ ਹੈ, ਜਸਟ ਇੱਕ ਬਿਲਡਿੰਗ ਬਣਾਈ ਹੋਈ ਹੈ। ਨਹੀਂ ਜੀ ਆਂਦੇ ਕਿਉਂ ਨਹੀਂ, ਹੁਣ ਹੀ ਲੱਗ ਗਿਆ, 2 ਮਿੰਟ ਹੋ ਗਏ। ਕੌਣ ਆਉਂਦਾ ਜਾਂਦਾ? ਇਹ ਇੱਥੇ ਆਉਂਦੇ ਹੀ ਰਹਿੰਦੇ ਆ। ਕੌਣ? ਇਹ ਸਰ ਇਹ ਉਦੋਂ ਆਉਂਦੇ ਜਦੋਂ ਉਹਨਾਂ ਨੇ ਉਤਰਨਾ ਹੁੰਦਾ, ਦਸਤੀ ਕਰਦੇ ਆ ਤੇ ਨਿਕਲ ਜਾਂਦੇ ਆ। ਉਹ ਕੌਣ ਆਉਂਦਾ? ਸਰ ਨਸ਼ਈ, ਸਿਗਰਟ ਸੁਗਰਟ ਪੀਣ ਵਾਲੇ, ਹੋਰ ਕਿੰਨੇ ਹੋਣਾ ਇੱਥੇ? ਇਹਨੇ ਕਿ ਗਵਰਨਮੈਂਟ ਨੇ ਸਿਗਰਟਾਂ ਪੀਣ ਲਈ ਬਣਾਇਆ? ਇਹ ਸਰ ਜਦੋਂ ਇੱਕ ਜਗ੍ਹਾ ਹੀ ਜ਼ਾਇਆ ਕਰ ਦਿੱਤੀ ਗਈ ਹੈ ਤੇ ਉਹਦਾ ਕਿਸੇ ਨਾ ਕਿਸੇ ਨੇ ਤੇ ਫਾਇਦਾ ਲੈਣਾ ਹੀ ਆ। ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਇੱਥੇ ਕੀ ਹੋਣਾ ਚਾਹੀਦਾ? ਸਰ ਮੇਰੀ ਤੇ ਇਹੀ ਹੈ, ਗਵਰਨਮੈਂਟ ਲਈ ਰਾਏ ਇਹੀ ਹੈ ਕਿ ਇੱਥੇ ਅੱਛਾ ਜਿਹਾ ਸਕੂਲ ਬਣਾ ਦੇਣ ਲੜਕੀਆਂ ਵਾਸਤੇ। ਅੱਛਾ। ਤੇ ਵਿੱਚੋਂ ਨਾ 5 ਕਮਰੇ ਮੈਨੂੰ ਦੇ ਦੇਣ। ਕਾਹਦੇ ਵਾਸਤੇ? ਮੈਂ ਸਾਈਡ ਤੇ ਸਵਿਮਿੰਗ ਪੂਲ ਬਣਾਵਾਂ, ਕਿਉਂਕਿ ਸਾਡੇ ਇਲਾਕੇ ਦੇ ਨਿਆਣੇ ਇੰਨੇ ਕੁ ਮੈਰੇ ਆ ਨਾ, ਯਕੀਨ ਕਰੋ, ਧੋ ਕੇ ਨਾਲ ਹੀ ਸੁੱਕਣੇ ਪਾਈ ਜਾਣੇ। ਨਿਆਣੇ? ਯਕੀਨ ਕਰੋ, ਬੜਾ ਮਜ਼ਾ ਆਣਾ। ਅੱਛਾ ਬਣਾਉਣਾ ਕੀ ਇੱਥੇ? ਪਹਿਲਾ ਸਵਿਮਿੰਗ ਪੂਲ ਹੋਣਾ ਵਾ ਕਿ ਜਿਹਨੂੰ ਕੂਚੀ ਮਾਰ ਕੇ ਨਿਆਣੇ ਨੂੰ ਸਿੱਟਿਆ ਕਰਨਾ। ਚਲੋ ਬਈ ਤੇ ਹੋਰ ਕੀ ਬਣਾਉਣਾ ਚਾਹੁੰਦੇ ਹੋ? ਹੋਰ ਇੱਥੇ ਸਰ ਇਹੀ ਕੁਛ ਦੇਖੋ ਨਾ, ਕਰੋੜਾਂ ਰੁਪਈਆ ਲਾਤਾ ਉਹਨਾਂ ਨੇ ਪਲਾਜ਼ੇ ਦੇ ਉੱਤੇ, ਅਰਬਾਂ ਰੁਪਈਆ। ਆ ਮੈਨੂੰ 3600 ਦੇਣ, ਮੈਂ 2 ਮਹੀਨਿਆਂ 'ਚ ਸਫਾਈ ਕਰਾ ਦਾਂ ਇਹਦੀ। ਇਹਦੀ ਯਕੀਨ 3600 ਜੀ? ਮੈਂ ਕਰਨਾ ਛੱਡ ਗੱਲਾਂ ਤੋਂ। ਇਹ ਤਾਂ ਕੁਛ ਵੀ ਨਹੀਂ, ਤੁਸੀਂ ਦੇਖ ਲਿਆ ਨਾ। ਹਾਂਜੀ, ਹਾਂਜੀ। ਇਹ ਤੁਹਾਨੂੰ ਅੱਛਾ ਲੱਗਾ ਨਾ? ਬਿਲਕੁਲ। ਤੁਸੀਂ ਹਲੇ ਛੱਤ ਨਹੀਂ ਦੇਖੀ, ਯਕੀਨ ਕਰੋ। ਤੇ ਰਸਤਾ ਹੈ ਉੱਪਰ ਜਾਣ ਵਾਸਤੇ? ਹਾਂਜੀ ਸਰ, ਉਹ ਦੇਖੋ ਸਾਹਮਣੇ ਸੀੜੀਆਂ ਜਾਂਦੀਆਂ ਉੱਪਰ। ਆਓ ਜ਼ਰਾ ਮੇਰੇ ਨਾਲ। ਚਲੋ ਜੀ। ਲਓ ਨਾਜ਼ਰੀਨ ਜ਼ਰਾ ਛੱਤ ਦਾ ਵੀ ਵਿਜ਼ਿਟ ਕਰਦੇ ਆ। ਇਹ ਦੇਖੋ ਨਾਜ਼ਰੀਨ ਵਧੀਆ ਸ਼ੀਸ਼ੇ ਲੱਗੇ ਆ ਤੇ ਕੁੰਡੇ ਇਹਦੇ ਕੋਲ ਲਾ ਕੇ ਲੈ ਗਿਆ, ਉਹ ਲੋਹੇ ਦੇ ਸੀ ਹੈ, ਕਿਉਂਕਿ ਸ਼ੀਸ਼ਾ ਵਿਕਣਾ ਘੱਟ ਆ, ਉਹ ਲੋਹਾ ਉਹਨੇ ਤਲਾ ਕੇ ਲੱਗਦਾ ਕੋਈ 1/2 ਕਰ ਗਿਆ ਕੋਈ। ਆ ਜਾਓ ਮੇਰੇ ਨਾਲ। ਲਓ ਨਾਜ਼ਰੀਨ ਅਸੀਂ ਛੱਤ ਤੇ ਆ ਗਏ ਆ। ਇਹ ਤੁਸੀਂ ਦੇਖੋ ਕਿੱਡੀ ਮਜ਼ਬੂਤ ਬਿਲਡਿੰਗ ਆ।
ਉੱਤੇ ਘਾਹ ਉੱਗ ਗਿਆ, ਪਤਾ ਨਹੀਂ ਇਹਦਾ ਹਾਜੀ ਮਰ ਗਿਆ ਵਾ, ਕੋਈ ਸਫਾਈ ਸਫੂਈ ਵਾਲਾ ਹੀ ਹੈ ਨਹੀਂਗਾ। ਇਹ ਦੇਖੋ ਮਜ਼ਬੂਤ ਸਰੀਆ ਲੱਗਾ, ਮੋਟਾ ਤਾਜ਼ਾ ਹਦਾਇਤ ਵਾਲਾ, ਤੇ ਲੇਕਿਨ ਕੋਈ ਫਾਇਦਾ ਨਹੀਂ, ਕਿਉਂਕਿ ਇਹਦੇ ਕਿਸੇ ਦਾ ਕੋਈ ਮਕਸਦ ਹੱਲ ਨਹੀਂ ਹੋ ਰਿਹਾ। ਅੱਛਾ ਸ਼ਬਾਜ਼ ਭਾਈ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਯਾਰ ਮੇਰੀ ਕੀ ਰਾਏ ਹੋਣੀ, ਮੇਰੇ ਕਿਹੜਾ ਨਾਨਕਿਆਂ ਦਾ ਵਾ, ਮੇਰੀ ਇਹਦੀ ਕਾਹਦੀ ਰਾਏ ਹੈਗੀ। ਉਹ ਤੂੰ ਮਹੱਲੇਦਾਰ ਆ ਕੋ, ਇਸ ਕਰਕੇ ਤੈਨੂੰ ਪੁੱਛ ਰਿਹਾ, ਕੋ ਤੂੰ ਵੀ ਦੱਸ, ਕੋ ਇੱਥੇ ਫਿਰੀ ਜਾਣਾ। ਇੱਥੇ ਹਾਜੀ ਸਾਹਿਬ ਦੀ ਜਿਹਦੇ ਨਾਂ ਤੇ ਰੱਖਿਆ ਉਹਦੀ ਨਹੀਂ ਸੁਣਦੇ ਪਏ, ਮੇਰੀ ਕੀ ਸੁਣਨੀ ਉਹਨਾਂ ਨੇ। ਗਵਰਨਮੈਂਟ ਨੂੰ ਮੈਂ ਤੇ ਇਹੀ ਕਹਾਂਗਾ, ਇੰਨੇ ਪੈਸੇ ਇੱਥੇ ਕਰੋੜਾਂ ਰੁਪਈਆ ਲਾਤਾ, ਕੋਈ 60-70 ਹਜ਼ਾਰ ਮੈਨੂੰ ਦੇਣ, ਮੈਂ ਮੋਟਰਸਾਈਕਲ ਲਵਾਂ, ਅਗਲਾ ਪਿਛਲਾ ਮਗਰਾੜ ਲਾ ਕੇ ਉਹਦੀ ਵੀਲਿੰਗ ਕਰਾਂ, ਕਿੰਨਾ ਮਜ਼ਾ ਆਵੇ, ਮੈਂ ਵੀ ਦਵਾਵਾਂ ਗਵਰਨਮੈਂਟ ਨੂੰ। ਤੇ ਮੈਂ ਮੋਟਰਸਾਈਕਲ ਤੇ ਇਹ ਲਿਖਾਉਣਾ ਹਾਜੀ ਕੈਂਪ ਜ਼ਿੰਦਾਬਾਦ, ਹੋਰ ਕੁਛ ਨਹੀਂ। ਚਲੋ ਮੈਨੂੰ ਇੰਨਾ ਕੀ ਕਹਿ ਦੇਣ ਕਿ ਉਤਲੀ ਛੱਤ ਕਾਕਾ ਤੇਰੀ ਆ। ਅੱਛਾ ਯਕੀਨ ਕਰੋ ਮੈਂ ਇੱਥੇ ਤੰਬੂ ਲਵਾਇਆ ਕਰਾਂ ਕਾਹਦੇ ਵਾਸਤੇ? ਵਿਆਹ ਸ਼ਾਦੀਆਂ ਦੇ। ਲੋਕੀ ਮੈਰਿਜ ਹਾਲ ਕਰਾਉਂਦੇ ਆ 10-10 8-8 ਹਜ਼ਾਰ, ਮੈਂ 350 ਜੀ ਉਤਲੀ ਛੱਤ ਦਿੱਤੀ ਹੋਣੀ। ਇੰਨਾ ਸਸਤਾ ਕਿਉਂ? ਮਾੜਾ ਬੰਦਾ ਵਾ, ਗਰੀਬ ਆਦਮੀ ਇੰਜੋਏ ਕਰੇ, ਦਵਾਵਾਂ ਦੇਵੇ ਨਾਲੇ, ਹੋਰ ਕੁਛ ਨਹੀਂ। ਮੈਨੂੰ ਇਹੀ ਕਹਿ ਦੇਣ ਉਤਲੀ ਛੱਤ ਦੀ ਸਫਾਈ ਕਰ ਦੇ, ਮੈਂ ਸਵੇਰ ਤੱਕ ਕੋਈ ਸਰੀਆ ਨਹੀਂ ਰਹਿਣ ਦੇਣਾ। ਯਾਰ ਕੋ ਹਦਾਇਤ ਵਾਲਾ ਕੰਮ ਵੀ ਤੈਨੂੰ ਆਉਂਦਾ? ਹੈਗਾ ਅੱਲਾ ਦੀ ਮਿਹਰਬਾਨੀ ਨਾਲ ਹਦਾਇਤ ਵਾਲਾ। ਮੈਂ ਕਹਿੰਦਾ ਇਹਦੀ ਛੱਤ ਦਾ ਹੀ ਕਹਿ ਦੇਣ ਘਟਾ ਦੇ ਉਤਲੀ, ਅੱਛਾ ਬਹੁਤ ਸਰੀਆ ਨਿਕਲਣਾ, ਸਾਰੇ ਤੇ ਲੈਂਟਰ ਪਿਆ। ਤੇ ਉਹ ਸਰੀਏ ਨਾਲ ਤੇਰਾ ਸਰ ਜਾਏਗਾ? ਮੈਂ ਕਹਿੰਦਾ ਛੱਡ ਗੱਲਾਂ ਤੋਂ, ਮੈਂ ਤੇ ਸਾਈਕਲ ਨੂੰ ਮਗਰਾਟ ਲਵਾ ਕੇ ਨਾ ਨਾਲ ਸਲੈਂਸਰ ਲਵਾ ਕੇ ਇੰਜੋਏ ਕਰਨੀ ਉਹਦੇ ਤੇ। ਅੱਛਾ ਸ਼ਬਾਜ਼ ਸਾਹਿਬ, ਕਿੰਨੀ ਜਗ੍ਹਾ ਇਹ ਕਾਫੀ ਸਾਰੀ ਆ, ਖੈਰ ਨਾਨਕੇ ਆਏ ਪਿੰਡੋਂ। ਉਹ ਮੈਂ ਪੁੱਛ ਰਿਹਾ ਕਿੰਨੇ ਮਰਲੇ ਆ? ਕਿੰਨੇ ਮੈਂ ਪਟਵਾਰੀ ਆ ਯਾਰ, ਇੱਥੇ ਤਾਂ ਮੈਨੂੰ ਕੀ ਪਤਾ ਕਿੰਨੇ ਮਰਲੇ ਆ, ਜਾਂ ਮੈਂ ਫੀਤਾ ਲਈ ਫਿਰਦਾ ਵਾਂ ਵੀ ਆ ਇੰਨੇ ਹੀ ਆ ਇੰਨੇ ਹੀ ਆ। ਤੂੰ ਅੱਜ ਘਰੋਂ ਕੋ ਲੜ ਕੇ ਆਇਆ, ਤੂੰ ਮੇਰੇ ਯਾਰ ਦੁਆਲੇ ਦੇਖੋ ਨਾ ਹੋਇਆ ਭਾਣ, ਮੈਂ ਫੋਨ ਸੁਣ ਰਿਹਾ, ਤੁਸੀਂ ਆ ਗਏ ਵਿੱਚੋਂ ਮੈਨੂੰ ਆਪਣਾ ਵੱਲੋਂ ਚੜਾਤਾ, ਇਹ ਕੀ ਆ ਉਹ ਕੀ ਆ, ਇਹ ਹਾਜੀ ਕੈਂਪ ਆ। ਨਹੀਂ ਵੀ ਤੈਨੂੰ ਫੋਨ ਕਿਹੜਾ ਕੋ ਤੈਯਬ ਉਰਦਵਾਨ ਦਾ ਆਇਆ ਵੀ ਤੈਨੂੰ ਬੜੀ ਫਿਕਰ ਪਈ? ਯਾਰ ਫਿਕਰ ਤਾਂ ਹੁੰਦੀ ਆ, ਦੇਖੋ ਜੀ ਮਾੜੇ ਆਦਮੀ ਨੂੰ ਫਿਕਰ ਹੀ ਹੁੰਦੀ ਆ, ਹੋਰ ਕੀ ਹੁੰਦਾ ਵਾ। ਤੂੰ ਮਾੜਾ ਨਹੀਂ ਹੈਗਾ, ਤੂੰ ਬਹੁਤ ਮਾੜਾ ਵਾ, ਤੂੰ ਮੇਰੇ ਦੁਆਲੇ ਹੀ ਹੋਇਆ ਉਦੋਂ ਦਾ। ਮੈਂ ਤੈਨੂੰ ਕੈਂਪ ਦੇ ਬਾਰੇ ਪੁੱਛਣੇ, ਕੋਈ ਜਗ੍ਹਾ ਦੇ ਬਾਰੇ ਤੂੰ ਕਹੀ ਮੈਂ ਪਟਵਾ ਰਹੀ ਆ। ਯਾਰ ਤੁਸੀਂ ਮੈਨੂੰ ਸਵਾਲ ਕਰੀ ਜਾਂਦੇ, ਮੈਂ ਤਾਰਕ ਜੀ ਦਾ ਮਿੰਟ ਬਾਅਦ ਸਵਾਲ, ਆ ਕੀ ਆ ਉਹ ਕੀ ਆ, ਆ ਕਿੰਨੇ ਦਾ, ਇਹ ਕਿੰਨੇ ਦਾ, ਤੁਸੀਂ ਮੁੱਲ ਲੈਣੀ ਆ ਬੰਦਾ ਪੁੱਛੇ। ਯਾਰ ਸਾਡਾ ਇੰਨਾ ਵੀ ਹੱਕ ਨਹੀਂ, ਅਸੀਂ ਵੀ ਫੈਸਲਾਬਾਦੀ ਆ, ਅਸੀਂ ਪੁੱਛ ਨਹੀਂ ਸਕਦੇ ਕੀ ਆ ਇਹ। ਤੇ ਫੈਸਲਾਬਾਦ, ਤੁਸੀਂ ਫੈਸਲਾਬਾਦ ਚ ਰਹਿੰਦੇ, ਹਾਂਜੀ ਤੁਹਾਡਾ ਕਦੀ ਧਿਆਨ ਨਹੀਂ ਪਿਆ ਇੱਧਰ ਨੂੰ? ਅੱਜ ਪਿਆ ਤੇ ਆਏ ਆ, ਲਓ ਅੱਜ ਹੀ ਪੈਣਾ ਸੀ, ਉਤੋਂ ਮੈਨੂੰ ਵੇਖ ਲਿਆ ਤੁਸੀਂ ਇੱਧਰ ਨੂੰ ਤੁਰ ਪਏ। ਤੇ ਧਿਆਨ ਕਿਤੇ ਨਾ ਹੀ ਪੈਂਦਾ ਤੇ ਚੰਗਾ ਸੀ। ਨਾਜ਼ਰੀਨ ਇਹ ਤੇ ਮੈਨੂੰ ਲੱਗਦਾ ਕੋਈ ਦੁਖੀ ਹੋਇਆ, ਪਤਾ ਨਹੀਂ ਕੰਮ ਤੋਂ ਵਿਹਲਾ ਵਾ, ਪਤਾ ਨਹੀਂ ਘਰੋਂ ਇਹਨੂੰ ਗਾਲਾਂ ਪਈਆਂ ਜਾਂ ਇਹਨੂੰ ਘਰੋਂ ਪਈਆਂ ਗਾਲਾਂ, ਇਹ ਤਾਂ ਮੈਨੂੰ ਕੋਈ ਨਹੀਂ ਪਤਾ। ਤੇ ਲਿਹਾਜ਼ਾ ਕਿਸੇ ਹੋਰ ਬੰਦੇ ਕੋਲ ਚੱਲਦੇ ਆ, ਇਹ ਤਾਂ ਮੇਰੀ ਦੁਆਲੇ ਹੋਇਆ ਤੜਕੇ ਦਾ। ਆ ਜਾਓ ਲਓ ਨਾਜ਼ਰੀਨ, ਉਹ ਪਿੱਛੇ ਇੱਕ ਚੱਲਦੇ ਇੱਕ ਨਿਆਣਾ ਸਰੀਏ ਨਜ਼ਰ ਹੁੱਟ ਮਟੰਗਾ ਕਰ ਰਿਹਾ, ਆਓ ਜਰਾ ਉਹਦੇ ਕੋਲ ਚੱਲਦੇ ਆ। ਆ ਜਾਓ ਰੋਕ 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 ਗੱਡੀ ਰੋਕ। ਕੀ ਨਾਂ ਹੈ ਤੇਰਾ? ਚਾਹਤ ਅਲੀ। ਚਾਹਤ ਅਲੀ? ਐਡਾ ਔਖਾ ਨਾ? ਇਸਲਾਮ ਲਈ ਕਰਾਚੀ ਜਾਣਾ ਪੈਂਦਾ। ਪੁੱਤ ਕੀ ਕਰਨ ਡਿਆ ਕੱਲਾ ਹੀ ਇੱਥੇ ਛੱਤ ਤੇ? ਮੈਂ ਝੂਟੇ ਲੈਣ ਆ। ਇਹ ਸਰੀਏ ਮੁੜ ਕੇ ਆਟਾ ਦੇ ਕੇ ਜਾਣਾ ਝੂਟਾ ਲੈ ਕੇ? ਨਹੀਂ ਨਹੀਂ ਹਾਂ ਕਿ ਫ੍ਰੀ? ਫ੍ਰੀ। ਤੇ ਜੇ ਹਲਕਾ ਜਿਹਾ ਨਰਮ ਹੋ ਗਿਆ ਟੁੱਟ ਗਿਆ ਤੇ ਫਿਰ ਮੈਂ ਲੈ ਜਾਣਾ ਚੁੱਕ ਕੇ। ਤੇ ਕਦੋਂ ਦੇ ਝੂਟੇ ਲੈਣ ਡੇ ਇੱਥੋਂ? ਮੈਨੂੰ ਘੰਟਾ ਕੁ ਹੋ ਚੱਲਾ। 1 ਘੰਟੇ ਤੇ ਝੂਟੇ ਲਈ ਜਾਣਾ? ਹਾਂਜੀ। ਤੂੰ ਘੰਟਾ ਇੱਥੇ ਕਿਉਂ ਝੂਟੇ ਲੈਣਾ ਵਾ? ਮੈਂ ਘੰਟਾ ਇਸ ਕਰਕੇ ਲੈਣਾ ਤਾਂ ਕਿ ਟੁੱਟੇ ਤੇ ਮੈਂ ਘਰ ਲੈ ਆਵਾਂ। ਜਿਹਦੇ ਕਿ ਸਰੀਆ ਟੁੱਟੇ ਤੇ ਤੂੰ ਘਰ ਲੈ ਆਈ? ਹਾਂਜੀ। ਤੇ ਕੀ ਕਰੇਂਗੇ ਘਰ ਜਾ ਕੇ? ਘਰ ਜਾ ਕੇ ਵੇਚ ਦੇਣਾ। ਤੇ ਕਿੰਨੇ ਕੁ ਦਾ ਵਿਕੂਗਾ ਇਹ? 100-150 ਦਾ ਵਿਕ ਜੂਗਾ ਆਪਾਂ। ਤੂੰ ਸਾਨੂੰ 50 ਕੁ ਦਾ ਬੈਲੈਂਸ ਕਰਾ ਕੇ ਦੇਂਗਾ ਵਿੱਚੋਂ? ਨਾ ਤੁਸੀਂ ਨਾਨੀ ਘਰ ਫਿਰਦੇ ਜੀ। ਲਓ ਨਾਜ਼ਰੀਨ ਜਰਾ ਹੁਣ ਥੱਲੇ ਵੀ ਚੱਲਦੇ ਹਾਂ ਦੁਬਾਰਾ, ਕਹਿੰਦੇ ਇਹਦੀ ਬੇਸਮੈਂਟ ਵੀ ਜਰਾ ਚੈੱਕ ਕਰਦੇ ਆਓ ਜਰਾ ਮੇਰੇ ਨਾਲ। ਇਹ ਨਾਜ਼ਰੀਨ ਅਸੀਂ ਬੇਸਮੈਂਟ 'ਚ ਜਾ ਰਹੇ ਹਾਂ ਤੇ ਪੋਜੀਸ਼ਨ ਇਹ ਹੋਈ ਪਈ ਹੈ ਵੀ ਐਡੀ ਅੱਛੀ ਬਿਲਡਿੰਗ ਤੇ ਇਹ ਹਾਲਤ ਇਹਦੀ ਦੇਖੋ ਕੈਸੀ ਹੋਈ ਪਈ ਹੈ। ਇਹ ਤੁਸੀਂ ਦੇਖ ਰਹੇ ਇਹ ਗ੍ਰਿਲਾਂ ਲੋਹੇ ਦੀਆਂ, ਅੱਛਾ ਮਟੀਰੀਅਲ ਤੇ ਬੇੜਾ ਗਰਕ ਕੀਤਾ ਪਿਆ। ਉਹ ਅੱਗੇ ਕੁਛ ਐ ਨਾ ਨਿਕਲਿਆ ਵੇ, ਆ ਜਾਓ ਛੇਤੀ। ਇਹ ਨਾਜ਼ਰੀਨ ਦੇਖੋ ਜਰਾ ਇਹਦੀ ਲੈਂਥ ਦੇਖਣਾ, ਇਹ ਦੇਖੋ ਇਹਨੂੰ ਫੁੱਲ ਪਿੱਛੇ ਜਾ ਕੇ ਬਹੁਤ ਬੜੀ ਬਿਲਡਿੰਗ। ਨਾਜ਼ਰੀਨ ਤੁਸੀਂ ਬੇਸਮੈਂਟ ਦੀ ਹਾਲਤ ਦੇਖ ਲਈ ਤੇ ਮੈਨੂੰ ਤਾਂ ਇੱਥੋਂ ਖੌਫ ਆ ਰਿਹਾ। ਹੁਣ ਜਰਾ ਬਾਹਰ ਚੱਲਦੇ ਆ, ਆ ਜਾਓ ਮੇਰੇ ਨਾਲ। ਨਾਜ਼ਰੀਨ ਬਾਹਰ ਆ ਗਏ ਤੇ ਹੋਰ ਕਿਸੇ ਦੋਸਤ ਕੋਲ ਵੀ ਪੁੱਛਦੇ ਇਹਦੇ ਮੁਤਲਕ, ਆ ਜਾਓ ਮੇਰੇ ਨਾਲ। अस्सलाम वालेकुम। वालेकुम सलाम। ਤੁਹਾਡੇ ਪਿੱਛੇ ਇੱਕ ਬਿਲਡਿੰਗ ਨਜ਼ਰ ਆ ਰਹੀ ਤੁਹਾਨੂੰ? ਆ ਰਹੀ ਆ ਮਾਰਿਓ ਨਜ਼ਰ ਜ਼ਰਾ। ਹਾਂਜੀ ਆ ਦੇਖ ਰਹੇ? ਹਾਂਜੀ। ਇਹ ਕੀ ਆ ਇਹ? ਇਹ ਹਾਜੀ ਕੈਂਪ ਬਣਾਇਆ ਗਿਆ ਥਾ। ਹਾਜੀ ਕੈਂਪ ਬਣਾਇਆ ਸੀ? ਹਾਂਜੀ। ਤੇ ਕੀ ਕਰਾਉਂਦੇ ਹਾਜੀਆਂ ਨੂੰ ਇੱਥੇ? ਕੁਛ ਵੀ ਨਹੀਂ, ਐਵੇਂ ਫਿਊਲ ਪੈਸਾ ਲਾਇਆ ਵਾ। ਤੇ ਤੁਸੀਂ ਚਾਹੁੰਦੇ ਹੋ ਕੁਛ ਇੱਥੇ ਕੋਈ ਹੋਰ ਬਣ ਜਾਏ? ਕੁਛ ਬਣ ਜਾਵੇ, ਪਾਰਕ ਬਣਨੀ ਚਾਹੀਦੀ ਇੱਥੇ। ਪਾਰਕ ਬਣਨੀ ਚਾਹੀਦੀ ਕਿ ਤੁਹਾਡੀ ਸ਼ੂਗਰ ਵਧੀ ਹੈ? ਹਾਂਜੀ। ਨਹੀਂ ਸ਼ੁਕਰ ਦੀ
ਅੱਲਾ ਮਗਰ ਸਾਨੂੰ ਸ਼ੁਕਰ ਹੈ ਨਹੀਂ ਕਿ ਤੇਰੀ ਦੁਆ ਚਾਹੀਦੀ ਮਾਲਕ ਤੁਹਾਡੇ ਤੇ ਰਹਿਮਤ ਕਰੇ। ਹਾਂਜੀ ਤੇ ਕੋਈ ਹੋਰ ਪੈਗਾਮ ਦੇਣਾ ਚਾਹੁੰਦੇ ਵੀ ਇੰਨੇ ਪੈਸੇ ਲਾ ਕੇ ਬਿਲਡਿੰਗ ਬਿਲਕੁਲ ਜ਼ਾਇਆ ਹੋਈ ਵੀ ਕੋਈ ਪੈਗਾਮ ਦੇਣਾ ਚਾਹੁੰਦੇ ਮੌਜੂਦਾ ਹਕੂਮਤ ਨੂੰ ਵੀ ਕੁਛ ਕਰੇ ਉਹ ਕੀ ਕਰਨਾ ਚਾਹੀਦਾ ਉਹਨਾਂ ਨੂੰ? ਇਹਨੂੰ ਢਾਹ ਕੇ ਦੁਬਾਰਾ ਆਪਣਾ ਵੀ ਜਰਾ ਕਾਲੀ ਬਣਨਾ ਚਾਹੀਦਾ ਤੇ ਯਾਨੀ ਕਿ ਆਪਣਾ ਢਾਹ ਕੇ ਇਹਨੂੰ ਹਾਂਜੀ। ਇੱਥੇ ਦਰੀਆਂ ਵਿਛਾ ਦੇਣ। ਵਿਸ਼ਾ ਦੇਣ। ਲਓ ਨਾਜ਼ਰੀਨ, ਅਸਗਰ ਸਾਹਿਬ ਕਹਿੰਦੇ ਵੀ ਇੱਥੇ ਕੋਈ ਕਾਲਜ ਬਣਨਾ ਚਾਹੀਦਾ। ਅਸਗਰ ਸਾਹਿਬ ਬਹੁਤ ਸ਼ੁਕਰੀਆ। ਅਸਲਾਮ ਅਲੈਕਮ। ਵਾਲੇਕਮ ਭਾਜੀ ਕੀ ਨਾਮ ਤੁਹਾਡਾ? ਅਬਦੁੱਲਾ ਹਮੀਦ ਤੇ ਇੱਥੇ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? ਜੀ ਸਾਲ ਕੋ ਹੋ ਗਿਆ ਮੈਨੂੰ। ਸਾਲ ਕੁ ਹੋ ਗਿਆ। ਅੱਛਾ, ਤੁਹਾਡੇ ਪਿੱਛੇ ਜਿਹੜੀ ਬਿਲਡਿੰਗ ਆ ਹਾਂਜੀ, ਇਹ ਕੀ ਆ ਇਹ? ਇਹਨੂੰ ਹਾਜੀ ਕੈਂਪ ਬਣਾਇਆ ਗਿਆ। ਅੱਛਾ, ਅਗਰ ਤੁਹਾਨੂੰ ਦੁਕਾਨ ਮਿਲ ਜਾਏ ਇੱਥੇ ਯਾਨੀ ਕਿ ਇੱਥੇ ਇੱਕ ਮਾਰਕੀਟ ਬਣਾ ਦੇਣ। ਬਿਲਕੁਲ ਚੰਗੀ ਹੋ ਮਾਰਕੀਟ ਬਣਾ ਦੇਣ ਵੱਡੀ ਸਾਰੀ। ਵੱਡੀ ਸਾਰੀ ਜਿੱਡੀ ਬਿਲਡਿੰਗ ਬਣੀ ਇਸੇ ਤਰ੍ਹਾਂ ਮਾਰਕੀਟ ਬਣਾ ਦੇਣ, ਦੁਕਾਨਾਂ ਕਿਰਾਏ ਤੇ ਦੇਣ, ਉਹਨਾਂ ਨੂੰ ਆਵੇ ਸਾਨੂੰ ਨਹੀਂ ਆਵੇ। ਕੀ ਆਵੇ? ਮਾਲ ਪਾਣੀ। ਅੱਛਾ, ਮਾਲ ਪਾਣੀ ਆਵੇ। ਹਾਂ। ਜੇ ਪਾਣੀ ਆਵੇ ਅਗਰ ਤੁਹਾਨੂੰ ਉਹ ਚ ਗੋਤਾ ਆ ਗਿਆ ਫਿਰ? ਨਹੀਂ, ਪਾਣੀ ਆਉਣ ਆਏ ਉੱਥੇ ਤੱਕ ਪਹੁੰਚਣ ਨਹੀਂ ਦੇਣਾ, ਪਹਿਲਾਂ ਹੀ ਪੀਜਾ ਕਰਨਾ। ਨਾਜ਼ਰੀਨ, ਤੁਸੀਂ ਗੁਫ਼ਤਗੂ ਸੁਣੀ ਕਿ ਇਸ ਬਿਲਡਿੰਗ ਦੇ ਬਾਰੇ ਲੋਕ ਕੀ ਕਹਿ ਰਹੇ ਨੇ ਤੇ ਉਹਨਾਂ ਦਾ ਕੀ ਖਿਆਲ ਹੈ। ਉਹ ਕਹਿ ਰਹੇ ਕਿ ਕਰੋੜਾਂ ਰੁਪਇਆ ਲਾਇਆ ਲੇਕਿਨ ਉਹਦਾ ਕੋਈ ਫਾਇਦਾ ਨਹੀਂ, ਨਾ ਇਲਾਕੇ ਨੂੰ। ਹਾਜੀ ਕੈਂਪ ਦੇ ਨਾਮ ਤੋਂ ਬਿਲਡਿੰਗ ਮਸ਼ਹੂਰ ਸੀ ਲੇਕਿਨ ਨਾ ਇੱਥੇ ਹਾਜੀ ਆਉਂਦੇ ਨੇ ਤੇ ਰਾਤ ਨੂੰ ਲੋਕ ਨਸ਼ਾ ਜਿਹੜੇ ਲੋਕ ਕਰਦੇ ਨੇ ਉਹ ਆ ਕੇ ਸਟੇ ਕਰਦੇ ਨੇ। ਤੇ ਯਾਨੀ ਕਿ ਮੁਖਤਸਰ ਇਹ ਕਿ ਇੱਥੇ ਕੋਈ ਫਾਇਦਾ ਨਹੀਂ ਇਸ ਬਿਲਡਿੰਗ ਦਾ। ਕੁਝ ਦੋਸਤ ਕਹਿ ਰਹੇ ਨੇ ਕਿ ਇੱਥੇ ਦੁਕਾਨਾਂ ਬਣਾ ਦਿੱਤੀਆਂ ਜਾਣ, ਕੋਈ ਕਹਿ ਰਿਹਾ ਕਿ ਸਕੂਲ ਕਾਲਜ ਦਾ ਕੋਈ ਡਿਸਪੈਂਸਰੀ ਬਣਾ ਦਿੱਤੀ ਜਾਏ ਤੇ ਉਹ ਦਰਖਾਸਤ ਕਰ ਰਹੇ ਨੇ ਕਿ ਮੌਜੂਦਾ ਹੁਕੂਮਤ ਇਹਦੇ ਵੱਲ ਧਿਆਨ ਦੇਵੇ। ਤੇ ਨਾਜ਼ਰੀਨ, ਲਾਸਟ ਤੇ ਇੱਕ ਛੋਟਾ ਜਿਹਾ ਮੈਸੇਜ ਕਿ ਕੋਵਿਡ-19 ਦੀ ਵਜ੍ਹਾ ਤੋਂ ਜੋ ਇਸ ਟਾਈਮ ਪੋਜੀਸ਼ਨ ਜਾ ਰਹੀ ਹੈ, ਲਹਿਰ ਨਵੀਂ ਜਿਹੜੀ ਬਹੁਤ ਵੱਧ ਰਹੀ ਹੈ, ਮਾਸਕ ਦਾ ਇਸਤੇਮਾਲ ਜ਼ਰੂਰੀ ਹੈ, ਸੈਨੀਟਾਈਜ਼ਰ ਇਸਤੇਮਾਲ ਕਰੋ, ਵਕਫੇ ਨਾਲ ਹੱਥ ਧੋਵੋ ਤੇ ਸੋਸ਼ਲ ਡਿਸਟੈਂਸ ਯਾਨੀ ਕਿ ਮੁਖਤਸਰ ਜਾਂ ਫਾਸਲਾ ਥੋੜਾ ਬਹੁਤਾ ਉਹ ਬਹੁਤ ਜ਼ਰੂਰੀ ਹੈ। ਆਪਣਾ ਬਹੁਤ ਖਿਆਲ ਰੱਖਣਾ ਤੇ ਦੇਖਦੇ ਰਹਿਣਾ ਸੱਜਾਦ ਜਾਨੀ ਆਫੀਸ਼ੀਅਲ। ਅੱਲਾ ਹਾਫਿਜ਼।